ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜੀ ਬਿਜ਼ਨਸ ਦੇ ਨਾਲ ਹੀ ਸੰਬੰਧਿਤ ਜਿਹੜੀ ਗੱਲ ਆ ਟਿਕਟੌਕ ਜੋ ਕਿ ਇੱਕ ਨੈਸ਼ਨਲ ਸਿਕਿਉਰਿਟੀ ਦਾ ਮੁੱਦਾ ਬਣਿਆ ਸੀਗਾ ਪਿਛਲੇ ਕਈ ਸਾਲਾਂ ਤੋਂ ਇੱਥੇ ਰੌਲਾ ਰੱਪਾ ਪੈਂਦਾ ਆਇਆ ਬੈਨ ਤੱਕ ਦੇ ਲਈ ਕਾਂਗਰਸ ਨੇ ਜਿਹੜੇ ਕੁਝ ਕਾਨੂੰਨ ਆ ਉਹ ਘੜ ਦਿੱਤੇ ਸੀਗੇ ਪਰ ਫਿਰ ਇਵੈਂਚੁਅਲੀ ਆਪਾਂ ਦੇਖਿਆ ਵੀ ਜਦ ਰਾਸ਼ਟਰਪਤੀ ਟਰੰਪ ਆਉਂਦੇ ਨੇ ਜਾਂ ਉਸ ਤੋਂ ਪਹਿਲਾਂ ਵੀ ਉਹਨਾਂ ਦੇ ਕਹਿ ਸਕਦੇ ਹਾਂ ਵੀ ਸੱਤਾ 'ਚ ਆਉਣ ਤੋਂ ਪਹਿਲਾਂ ਕੈਂਪੇਨ ਦੇ ਦੌਰਾਨ ਹੀ ਉਹਨਾਂ ਨੇ ਕਿਹਾ ਸੀਗਾ ਵੀ ਡੀਲ ਜਿਹੜੀ ਉਹ ਆਪਾਂ ਨੂੰ ਬਣਾ ਲੈਣੀ ਚਾਹੀਦੀ ਆ ਸੋ ਵਕਤ ਜਿਹੜਾ ਉਹਨਾਂ ਨੂੰ ਦਿੱਤਾ ਜਾਂਦਾ ਰਿਹਾ ਆ ਤੇ ਐਗਜ਼ੈਕਟਿਵ ਆਰਡਰਸ ਵੀ ਰਾਸ਼ਟਰਪਤੀ ਟਰੰਪ ਹੋਣਾ ਨੇ ਜਿਹੜੇ ਉਹ ਜਾਰੀ ਕੀਤੇ ਆ ਹੁਣ ਸੁਣਨ ਦੇ ਵਿੱਚ ਇਹ ਆ ਰਿਹਾ ਦੱਸਿਆ ਇਹ ਜਾ ਰਿਹਾ ਆ ਯੂਐਸ ਟ੍ਰੈਜਰੀ ਸਕੱਤਰ ਸਕਾਟ ਬੈਸੈਂਟ ਉਹਨਾਂ ਨੇ ਕਿਹਾ ਵੀ ਇੱਕ ਫਰੇਮਵਰਕ ਐਗਰੀਮੈਂਟ ਆ ਉਸ ਦੇ ਉੱਤੇ ਸਹਿਮਤੀ ਜਿਹੜੀ ਉਹ ਬਣ ਚੁੱਕੀ ਆ ਜਿਸ ਦੇ ਨਾਲ ਯੂਐਸ ਅਤੇ ਚਾਈਨਾ ਜਿਹੜੇ ਆ ਉਹ ਐਗਰੀ ਕਰ ਗਏ ਆ ਵੀ ਟਿਕਟੌਕ ਦੀ ਡੀਲ ਬਣਾਉਣ ਦੇ ਲਈ ਇੱਕ ਜਿਹੜਾ ਫਰੇਮਵਰਕ ਆ ਉਸ ਉੱਤੇ ਕੰਮ ਕੀਤਾ ਜਿਹੜਾ ਉਹ ਜਾਵੇਗਾ ਸੋ ਕਹਿੰਦੇ ਵੀ ਫਾਈਨਲੀ ਜਿਹੜੀ ਡੀਲ ਆ ਯੂਐਸ ਤੇ ਚਾਈਨਾ ਦੇ ਦਰਮਿਆਨ ਉਹ ਬਣੀ ਆ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਇਸ ਟਾਈਮ ਦਾਅਵਾ ਕੀਤਾ ਆ ਕਹਿੰਦੇ ਇਸ ਬਾਬਤ ਇਸ ਡੀਲ ਨੂੰ ਪੂਰੀ ਤਰ੍ਹਾਂ ਫਾਈਨਲ ਕਰਨ ਦੇ ਲਈ ਰਾਸ਼ਟਰਪਤੀ ਟਰੰਪ ਖੁਦ ਜਿਹੜੇ ਸ਼ੀ ਜਿੰਪਿੰਗ ਆ ਉਹਨਾਂ ਦੇ ਨਾਲ ਵੀ ਜਿਹੜੀ ਉਹ ਗੱਲਬਾਤ ਕਰਨਗੇ ਜਿਹੜੇ ਸਕਾਟ ਪੈਸੈਂਟ ਉਹਨਾਂ ਨੇ ਮੈਡਰਿਡ ਦੇ ਵਿੱਚ ਬੋਲਦੇ ਹੋਏ ਜਿਹੜਾ ਵਾਕਿਆ ਵੀ ਰਾਸ਼ਟਰਪਤੀ ਟਰੰਪ ਨੇ ਇਸ ਦੇ ਵਿੱਚ ਕਾਫੀ ਵੱਡਾ ਰੋਲ ਅਦਾ ਕੀਤਾ ਤੇ ਕਹਿੰਦੇ ਵੀ ਅਸੀਂ ਉਹਨਾਂ ਨੂੰ ਕੱਲ ਰਾਤੀ ਕਾਲ ਕੀਤੀ ਸੀ ਤੇ ਗਾਈਡੈਂਸ ਜਿਹੜੀ ਆ ਉਹਨਾਂ ਦੇ ਵੱਲੋਂ ਜਿਹੜੀ ਉਹ ਮਿਲੀ ਤੇ ਅਸੀਂ ਚਾਈਨੀਜ਼ ਕਾਊਂਟਰ ਪਾਰਟ ਆ ਉਹਨਾਂ ਦੇ ਨਾਲ ਉਹ ਸਾਂਝੀ ਕੀਤੀ ਤੇ ਕਹਿੰਦੇ ਵੀ ਉਹਨਾਂ ਦੀ ਲੀਡਰਸ਼ਿਪ ਤੇ ਲੈਵਰੇਜ ਤੋਂ ਬਗੈਰ ਇਹ ਜਿਹੜੀ ਡੀਲ ਆ ਉਹ ਹੋਣੀ ਅਸੰਭਵ ਸੀਗੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਨਹੀਂ ਦੱਸਿਆ ਵੀ ਯੂਐਸ ਬੈਕਡ ਕਿਹੜਾ ਬਾਇਰ ਹੋ ਸਕਦਾ ਆ ਜੋ ਇਸ ਦੇ ਨਾਲ ਇਸ ਟਿਕਟੌਕ ਨੂੰ ਜਿਹੜਾ ਉਹ ਖਰੀਦ ਸਕਦਾ ਹੈ ਪਰ ਮੋਰੇ ਜਿਹੜਾ ਓਰੈਕਲ ਦਾ ਨਾਮ ਜਿਹੜਾ ਉਹ ਆ ਰਿਹਾ ਹੈ ਬੀਤੇ ਦਿਨਾਂ ਦੇ ਵਿੱਚ ਓਰੈਕਲ ਨੇ ਸਟਾਕਸ ਨੇ ਕਾਫੀ ਜ਼ਿਆਦਾ ਵਧੀਆ ਪਰਫਾਰਮੈਂਸ ਜਿਹੜੀ ਉਹ ਦਿਖਾਈ ਆ ਲੈਰੀ ਐਲਿਸਨ ਜਿਹੜੇ ਉਹਨਾਂ ਦੇ ਐਗਜ਼ੈਕਟਿਵ ਨੇ ਐਗਜ਼ੈਕਟਿਵ ਚੇਅਰਮੈਨ ਨੇ ਉਹਨਾਂ ਦੀ ਇਨਫੈਕਟ ਕਹਿ ਸਕਦੇ ਹਾਂ ਵੀ ਪੂੰਜੀ ਆ ਉਹ ਈਲਨ ਮਸਕ ਨੂੰ ਵੀ ਜਿਹੜੀ ਉਹ ਕੱਟ ਗਈ ਸੀ ਕਈ ਬਿਲੀਅਨ ਡਾਲਰ ਜਿਹੜਾ ਉਹ ਉੱਤੇ ਨੂੰ ਜਿਹੜੇ ਉਹ ਚਲੇ ਗਏ ਸੀਗੇ ਸੋ ਯੂਐਸ ਤੇ ਚਾਈਨੀਜ਼ ਡਿਪਲੋਮੈਟ ਆ ਉਹ ਕਹਿੰਦੇ ਵੀ ਇਸ ਵੀਕ ਦੇ ਵਿੱਚ ਸਪੇਨ 'ਚ ਮੈਡਰਿਡ ਤੋਂ ਜਿੱਥੋਂ ਬੈਸੈਂਟ ਬੋਲ ਰਹੇ ਸੀ ਉੱਥੇ ਉਹਨਾਂ ਦੀ ਮੀਟਿੰਗ ਜਿਹੜੀ ਉਹ ਹੋਣੀ ਆ ਡਿਸਕਸ ਉਹਨਾਂ ਨੇ ਕਰਨਾ ਆ ਟ੍ਰੇਡ ਤੇ ਹੋਰ ਜਿਹੜੇ ਮੁੱਦੇ ਆ ਉਹਨਾਂ ਨੂੰ ਲੈ ਕੇ ਸੋ ਇਸ ਲੇਟੈਸਟ ਟ੍ਰੇਡ ਟਾਕ ਦੇ ਵਿੱਚ ਜਿਹੜੇ ਟਿਕਟੌਕ ਇੱਕ ਸਬਜੈਕਟ ਸੀਗਾ ਤੇ ਉਹਨੂੰ ਲੈ ਕੇ ਜਿਹੜਾ ਹੁਣ ਦੱਸਿਆ ਜਿਹੜਾ ਹੋ ਜਾ ਰਿਹਾ ਆ ਵੀ ਫਰੇਮਵਰਕ ਦੇ ਉੱਤੇ ਸਹਿਮਤੀ ਦੋਨਾਂ ਦੀ ਬਣ ਚੁੱਕੀ ਆ ਟਿਕਟੌਕ ਦੀ ਪੇਰੈਂਟ ਕੰਪਨੀ ਬਾਈਟਡਾਂਸ ਉਹਨਾਂ ਨੇ ਅਜੇ ਤੱਕ ਕੋਈ ਟਿੱਪਣੀ ਇਸ ਦੇ ਉੱਤੇ ਨਹੀਂ ਕੀਤੀ ਹੈਗੀ ਜਿਹੜੀ ਬਾਈਟਡਾਂਸ ਆ ਉਸ ਦੇ ਵਿੱਚ ਜਿਹੜਾ ਆਪਾਂ ਦੇਖਿਆ ਹਰਜੋਤ ਸਿੰਘ ਜੀ ਵੀ ਉਹਨਾਂ ਨੂੰ ਬਾਰ-ਬਾਰ ਆਖਿਆ ਗਿਆ ਅਮਰੀਕਾ ਦੇ ਵਿੱਚ ਵੀ ਜਿਹੜਾ ਅਮਰੀਕਨ ਲੋਕਾਂ ਦਾ ਜਿਹੜਾ ਉਹ ਡਾਟਾ ਆ ਉਹ ਉੱਧਰ ਜਾ ਰਿਹਾ ਆ ਚਾਈਨੀਜ਼ ਕਮਿਊਨਿਸਟ ਪਾਰਟੀ ਜਿਹੜੀ ਉੱਥੇ ਕਰਦੀ ਆ ਇੱਕ ਬਾਈਪਾਰਟੀਜ਼ਨ ਬਿੱਲ ਵੀ ਜਿਹੜਾ ਉਹ ਪਾਸ ਹੋਇਆ ਸੀ ਕਾਂਗਰਸ 'ਚ ਪ੍ਰੈਜ਼ੀਡੈਂਟ ਬਾਈਡਨ ਨੇ ਉਹਨੂੰ ਸਾਈਨ ਵੀ ਕੀਤਾ ਸੀਗਾ ਜਿਸ ਦੇ ਨਾਲ ਟਿਕਟੌਕ ਬੈਨ ਹੋਣਾ ਸੀਗਾ ਯੂਐਸ ਦੇ ਵਿੱਚ ਕੁਝ ਘੰਟਿਆਂ ਦੇ ਲਈ ਕੁਝ ਦਿਨਾਂ ਦੇ ਲਈ ਹੋਇਆ ਵੀ ਸੀਗਾ ਨਵੀਂ ਐਪ ਜਿਹੜੀ ਉਹ ਡਾਊਨਲੋਡ ਹੋਣ ਤੋਂ ਬੰਦ ਹੋ ਚੁੱਕੀ ਸੀਗੀ ਪਰ ਇਵੈਂਚੁਅਲੀ ਹੁਣ ਲੱਗਦਾ ਆ ਵੀ ਇਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਅੱਗੇ ਜਿਹੜਾ ਹੁਣ ਵਧਿਆ ਜਾਊਗਾ ਸੋ ਫਰੇਮਵਰਕ ਜਿਹੜਾ ਆ ਇਸ ਦੇ ਵਿੱਚ ਤੈਅ ਜਿਹੜਾ ਉਹ ਹੋ ਰਿਹਾ ਆ ਸੋ ਜਿੱਦਣ 20 ਤਰੀਕ ਨੂੰ ਹਰਜੋਤ ਸਿੰਘ ਜੀ ਸਹੁੰ ਚੁੱਕੀ ਸੀ ਰਾਸ਼ਟਰਪਤੀ ਟਰੰਪ ਨੇ 75 ਦਿਨ ਦੀ ਜਿਹੜੀ ਮੋਹਲਤ ਆ ਉਹ ਉਹਨਾਂ ਨੇ ਦੇ ਦਿੱਤੀ ਸੀ 18 ਤਰੀਕ ਨੂੰ ਇਹਨੇ ਬੰਦ ਹੋਣਾ ਸੀਗਾ ਫਿਰ ਇਹਨੂੰ 17 ਸਤੰਬਰ ਤੱਕ ਐਕਸਟੈਂਡ ਕਰ ਦਿੱਤਾ ਗਿਆ ਜੋ ਕਿ ਅੱਜ ਤੋਂ ਸਿਰਫ 2 ਦਿਨ ਬਾਅਦ ਦੀ ਹੈਗੀ ਆ ਤੇ ਅੱਜ ਹੁਣ 2 ਦਿਨ ਪਹਿਲਾਂ ਇਹ ਅੱਜ ਇਹਨਾਂ ਨੇ ਦੱਸਿਆ ਵੀ ਫਰੇਮਵਰਕ ਦੇ ਉੱਤੇ ਸਹਿਮਤੀ ਬਣ ਚੁੱਕੀ ਆ 170 ਮਿਲੀਅਨ ਯੂਜ਼ਰ ਨੇ ਯੂਐਸ ਦੇ ਵਿੱਚ ਟਿਕਟੌਕ ਦੇ ਜਿੱਥੇ ਕਾਫੀ ਵੱਡਾ ਜਿਹੜਾ ਬਿਜ਼ਨਸ ਆ ਉਹ ਉੱਥੇ ਇਹਨਾਂ ਦਾ ਟਿਕਟੌਕ ਦਾ ਚੱਲਦਾ ਆ ਤੇ ਇਕੱਲਾ ਇਹੀ ਨਹੀਂ 2024 ਦੇ ਇਲੈਕਸ਼ਨ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ ਨੂੰ ਉਹਨਾਂ ਨੇ ਸਪੋਰਟ ਵੀ ਜਿਹੜੀ ਇੱਕ ਹਿਸਾਬ ਦੇ ਨਾਲ ਕੀਤੀ ਸੀ ਟਿਕਟੌਕ ਨੇ ਪਹਿਲਾਂ ਬੈਨ ਕਰਤਾ ਸੀਗਾ ਟਰੰਪ ਉਹਨਾਂ ਨੂੰ ਪਹਿਲੇ ਕਾਰਜਕਾਲ ਤੋਂ ਬਾਅਦ 'ਚ 6 ਜਨਵਰੀ ਵਾਲੀ ਤੋਂ ਬਾਅਦ 'ਚ ਪਰ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਵਿੱਚ ਬੈਨ ਉਠਾਉਣ ਵਾਲਿਆਂ 'ਚੋਂ ਵੀ ਸ਼ਾਇਦ ਟਿਕਟੌਕ ਇੱਕ ਸੀਗਾ ਦੂਸਰੇ ਪਾਸੇ ਚਾਈਨਾ ਤੋਂ ਬਾਅਦ ਜੇ ਇੰਡੀਆ ਨਾਲ ਚੱਲੀਏ ਤੇ ਹੁਣ ਚਾਈਨਾ ਦੇ ਨਾਲ ਟਿਕਟੌਕ ਬਾਬਤ ਡੀਲ ਹੋਣ ਤੋਂ ਬਾਅਦ ਜੋ ਟਰੰਪ ਐਡਮਿਨਿਸਟ੍ਰੇਸ਼ਨ ਹੈਗਾ ਆ ਉਹ ਇੰਡੀਆ ਦੇ ਨਾਲ ਟ੍ਰੇਡ ਟਾਕਸ ਕਰ ਰਿਹਾ ਹੈਗਾ ਅੱਜ ਉਹਨਾਂ ਦੀ ਜਿਹੜੀ ਗੱਲਬਾਤ ਆ ਉਹ ਹੋਣੀ ਹੈਗੀ ਆ ਇੰਡੀਆ ਤੇ ਯੂਐਸਏ ਦੀ
ਕਿਉਂਕਿ 50% ਦੇ ਕਰੀਬ ਟੈਰਿਫ ਲੱਗਾ ਹੋਇਆ ਆ ਤੇ ਇੱਕਦਮ ਇਹ ਜਿਹੜੀ ਗੱਲਬਾਤ ਸੀ ਉਹ ਬੰਦ ਵੀ ਹੋ ਗਈ ਸੀ। ਪ੍ਰਾਈਮ ਮਿਨਿਸਟਰ ਮੋਦੀ ਹੁਣੀ ਚਾਈਨਾ ਚੱਲ ਗਏ ਸੀ ਤੇ ਉਹ ਤੋਂ ਬਾਅਦ ਹੁਣ ਦੁਬਾਰਾ ਕੀ ਫੇਰ ਜਿਹੜੀ ਗੱਲਬਾਤ ਆ ਉਹ ਸ਼ੁਰੂ ਹੋਈ ਹੈਗੀ ਆ। ਯੂਐਸ ਦੇ ਟ੍ਰੇਡ ਰਿਪਰੈਜ਼ੈਂਟੇਟਿਵ ਜਿਹੜੇ ਹੈਗੇ ਆ ਸਾਊਥ ਏਸ਼ੀਆ ਦੇ, ਬ੍ਰੈਂਡਨ ਲਿੰਚ, ਕਹਿੰਦੇ ਵੀ ਉਹ ਦਿੱਲੀ ਜਾ ਰਹੇ ਹੈਗੇ ਆ ਇੱਕ ਦਿਨ ਗੱਲਬਾਤ ਦੇ ਲਈ। ਇੰਡੀਆ ਦੇ ਚੀਫ ਨੈਗੋਸ਼ੀਏਟਰ ਜਿਹੜੇ ਆ ਰਾਜੇਸ਼ ਅਗਰਵਾਲ ਆ ਤੇ ਕਹਿੰਦੇ ਵੀ ਬਾਈਲੇਟਰਲ ਟ੍ਰੇਡ ਨੈਗੋਸ਼ੀਏਸ਼ਨਸ ਜੋ ਆ ਉਹ ਬਿਲਕੁਲ ਸ਼ੁਰੂ ਹੋਣਗੀਆਂ। ਜੋ ਉਹਨਾਂ ਦੀ ਡਿਟੇਲ ਹੋਊਗੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੱਸਾਂਗੇ। ਇੰਡੀਆ ਯੂਐਸਏ ਨੂੰ ਜਿਹੜਾ ਆ 6.88 ਬਿਲੀਅਨ ਡਾਲਰ ਦਾ ਜਿਹੜਾ ਐਕਸਪੋਰਟ ਕਰਦਾ ਸੀ ਉਹ ਡਾਊਨ ਗਿਆ ਇਹਨਾਂ ਦਾ 6.86 ਬਿਲੀਅਨ ਡਾਲਰ। ਅਗਸਤ ਦੇ ਵਿੱਚ 8.1 ਬਿਲੀਅਨ ਡਾਲਰ ਦਾ ਜਿਹੜਾ ਇਹਨਾਂ ਦਾ ਟ੍ਰੇਡ ਹੋਇਆ ਹੈਗਾ। ਇਹ ਟ੍ਰੇਡ ਮਿਨਿਸਟਰੀ ਵੱਲੋਂ ਜੋ ਡਾਟਾ ਉਹ ਆਇਆ ਹੈਗਾ। ਪਿਛਲੇ 9 ਮਹੀਨਿਆਂ ਦੇ ਵਿੱਚ 35.10 ਬਿਲੀਅਨ ਡਾਲਰ ਜਿਹੜਾ ਆ ਟ੍ਰੇਡ ਅਮਰੀਕਾ ਨੂੰ ਆਇਆ ਹੈਗਾ ਆ। ਸੋ ਇਹਦੇ 'ਚ ਕਾਫੀ ਫਰਕ ਪਿਆ ਜਿੰਨਾ ਉਹ ਟ੍ਰੇਡ ਇੰਡੀਆ ਵਾਲੇ ਕਰਦੇ ਸੀ ਅਮਰੀਕਾ ਦੇ ਨਾਲ। ਪਰ ਗੱਲਬਾਤ ਜਿਹੜੀ ਆ ਦੁਬਾਰਾ ਕੀ ਫੇਰ ਇੰਡੀਆ ਦੀ ਤਾਂ ਅਮਰੀਕਾ ਦੀ ਸ਼ੁਰੂਆਤ ਹੋ ਗਈ ਹੈਗੀ ਆ। ਹੋਪਫੁਲੀ ਜਿਹੜੇ ਆ ਕਹਿੰਦੇ ਵੀ ਅਸੀਂ ਡੀਲ ਬਣਾ ਲਵਾਂਗੇ। ਜੀ ਹਰਜੋਤ ਸਿੰਘ ਜੀ, ਇੱਕ ਹੋਰ ਚੀਜ਼ ਆ, ਇੰਡੀਆ ਜਿਹੜੇ ਪਹਿਲੇ ਮੁਲਕਾਂ ਦੇ ਵਿੱਚੋਂ ਇੱਕ ਸੀਗਾ ਜਿਹਨੇ ਚਾਈਨਾ ਦੀ ਟਿਕਟੌਕ ਨੂੰ ਬੈਨ ਉੱਥੇ ਕੀਤਾ ਸੀਗਾ। ਹੁਣ ਜਿਸ ਤਰੀਕੇ ਦੇ ਨਾਲ ਆਪਾਂ ਦੇਖ ਰਹੇ ਹਾਂ ਵੀ ਉਹ ਚਾਈਨਾ ਦੇ ਕੋਲ ਜਾ ਕੇ ਸਮਝੌਤੇ ਹੋ ਰਹੇ ਆ ਜਾਂ ਉਹਨਾਂ ਦੀ ਗੱਲਬਾਤ ਹੋ ਰਹੀ ਆ, ਹੋ ਸਕਦਾ ਵੀ ਇਹ ਵੀ ਇੱਕ ਵਿੱਚ ਚਰਚਾ ਜਿਹੜੀ ਉਹ ਨਾਲ ਚੱਲੇ ਵੀ ਇੰਡੀਆ ਦੇ ਵਿੱਚ ਟਿਕਟੌਕ ਨੂੰ ਮੁੜ ਦੁਬਾਰਾ ਚਾਲੂ ਜਿਹੜਾ ਉਹ ਕੀਤਾ ਜਾ ਸਕਦਾ ਹੈਗਾ ਆ। ਸੋ ਲੈਟਸ ਸੀ ਕੀ ਇਸ ਦੇ ਵਿੱਚ ਅੱਗੇ ਜਿਹੜਾ ਉਹ ਬਣਦਾ ਆ। ਤ੍ਰਿਕੋਣਾ ਜੇ ਮੈਚ ਕਈ ਥਾਵਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਬਣੇ ਪਏ ਹੈਗੇ ਆ। ਜਿਹੜੇ ਸਪੈਸ਼ਲ ਟ੍ਰੇਡ ਯੂਐਸ ਦੇ ਕਮਰਸ ਦੇ ਸਕੱਤਰ ਹਾਵਰਡ ਲੁਟਨਿਕ ਆ, ਉਹਨਾਂ ਨੇ ਇੰਡੀਆ ਦੇ ਉੱਤੇ ਕੁਝ ਦਿਨ ਪਹਿਲਾਂ ਇੱਕ ਇਹ ਵੀ ਬਿਆਨ ਜਿਹੜਾ ਉਹ ਦਿੱਤਾ ਸੀਗਾ ਵੀ ਭਾਈ ਇਹਨਾਂ ਦੀ 1.4 ਬਿਲੀਅਨ ਦੀ ਆਬਾਦੀ ਆ। ਕਹਿੰਦੇ ਵੀ ਇੰਡੀਆ ਵਾਲੇ ਇਸ ਚੀਜ਼ ਨੂੰ ਲੈ ਕੇ ਗੱਲਾਂ ਜਿਹੜੀਆਂ ਉਹ ਕਰਦੇ ਆ। ਕਹਿੰਦੇ ਸਾਨੂੰ ਸਾਰਾ ਕੁਝ ਵੇਚਦੇ ਆ ਪਰ ਸਾਡਾ ਕਾਰਨ ਨਹੀਂ ਜਿਹੜਾ ਇਸ ਟਾਈਮ ਉਹ ਬਾਏ ਕਰਦੇ। ਕਹਿੰਦੇ ਵੀ ਇੱਕ ਬੁਸ਼ਲ ਜੋ ਕਿ ਤਕਰੀਬਨ ਆਈ ਥਿੰਕ 25 ਪਾਉਂਡ ਦਾ ਸ਼ਾਇਦ ਹੁੰਦਾ ਆ ਤੇ ਉਹ ਵੀ ਕਹਿੰਦੇ ਵੀ ਇੰਨਾ ਵੀ ਕਾਰਨ ਸਾਡਾ ਜਿਹੜਾ ਉਹ ਨਹੀਂ ਖਰੀਦਦੇ, ਪਰ ਸਾਨੂੰ ਜਿਹੜਾ ਉਹ ਸਾਰਾ ਕੁਝ ਜਿਹੜਾ ਉਹ ਇਸ ਟਾਈਮ ਵੇਚ ਰਹੇ ਹੈਗੇ ਆ। ਸੋ ਇਹ ਉਹੀ ਲੁਟਨਿਕ ਨੇ ਜਿਨ੍ਹਾਂ ਨੇ ਇਸ ਤੋਂ ਕੁਝ ਵੀਕ ਪਹਿਲਾਂ ਇਹ ਜਿਹੜਾ ਉਹ ਕਿਹਾ ਸੀਗਾ ਵੀ ਭਾਰਤ ਕੁਛ ਹੀ ਜਿਹੜੇ ਮਹੀਨਿਆਂ ਦੇ ਵਿੱਚ ਉਹ ਵਾਪਸ ਵੀ ਆਵੇਗਾ ਟੇਬਲ ਦੇ ਉੱਤੇ ਤੇ ਉਸ ਦੇ ਨਾਲ ਜਿਹੜਾ ਆ ਵੀ ਮਾਫੀ ਵੀ ਮੰਗੇਗਾ, ਸਰੈਂਡਰ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਮਾਫੀ ਵੀ ਮੰਗੇਗਾ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਹਾਵਰਡ ਲੁਟਨਿਕ ਨੂੰ ਇਸ ਟਾਈਮ ਇੰਡੀਅਨ ਟਰੋਲ ਕਾਫੀ ਜਿਹੜੇ ਟੁੱਟ ਕੇ ਜਿਹੜੇ ਉਹ ਉਦਾਂ ਪੈ ਰਹੇ ਨੇ। ਸੋ ਦੇਖੋ ਕੀ ਹੁੰਦਾ ਆ। ਇੰਡੀਆ ਵਾਲੇ ਇਹ ਪੇਸ਼ ਕਰ ਰਹੇ ਆ ਵੀ ਦੇਖੋ 2-3 ਦਹਾਕਿਆਂ ਦੀ ਜਿਹੜੀ ਇਸ ਟਾਈਮ ਇਹਨਾਂ ਦੇ ਨਾਲ ਗੱਲਬਾਤ ਸੀਗੀ ਜਾਂ ਇਹਨਾਂ ਦੇ ਆਪਸ ਦੇ ਵਿੱਚ ਨੈਗੋਸ਼ੀਏਟ ਹੋ ਰਹੀ ਸੀ ਜਾਂ ਸੰਬੰਧ ਸੀਗੇ, ਲੁਟਨਿਕ ਦੇ ਚੱਲਦਿਆਂ ਜਿਹੜੇ ਆ ਉਹ ਖਰਾਬ ਹੋ ਚੁੱਕੇ ਹੈਗੇ ਆ। ਸੋ ਕਹਿੰਦੇ ਵੀ ਇਸ ਟਾਈਮ ਇਸ ਨੂੰ ਕਾਫੀ ਜ਼ਿਆਦਾ ਪੋਲਿਟਿਸਾਈਜ਼ ਕੀਤਾ ਜਿਹੜਾ ਉਹ ਜਾ ਰਿਹਾ ਹੈਗਾ ਆ। ਪਰ ਹਾਵਰਡ ਲੁਟਨਿਕ ਜਿਹੜੇ ਕਮਰਸ ਦੇ ਜਿਹੜੇ ਸਕੱਤਰ ਆ ਉਹ ਹੁਣ ਜੋ ਇਹ ਕਰ ਰਹੇ ਆ ਉਹ ਆਬਵੀਅਸਲੀ ਟਰੰਪ ਹੁਣਾਂ ਦੇ ਕਹਿਣ ਦੇ ਉੱਤੇ ਜਾਂ ਉਹਨਾਂ ਦੇ ਨਾਲ ਮਿਲ ਕੇ ਜਿਹੜੇ ਉਹ ਹੋ ਸਕਦੇ ਆ। ਸੋ ਉਹ ਚੀਜ਼ ਜਿਹੜੀ ਉਹ ਇਸ ਟਾਈਮ ਆਪਾਂ ਦੇਖ ਰਹੇ ਹਾਂ ਵੀ ਲੁਟਨਿਕ ਇੰਡੀਆ ਦੇ ਉੱਤੇ ਖਾਸਾ ਜਿਹੜਾ ਇਸ ਟਾਈਮ ਦਬਾਅ ਆ ਉਹ ਪਾ ਰਹੇ ਆ। ਕਾਰਨ ਦੀ ਗੱਲ ਜਿਹੜੀ ਹੁਣ ਉਹਨਾਂ ਨੇ ਕਰ ਦਿੱਤੀ ਆ। ਇੱਕ ਐਂਗਲ ਇਹ ਵੀ ਆ ਹਰਜੀਤ ਸਿੰਘ ਜੀ ਵੀ ਕਾਰਨ ਹੁਣ ਕਿਉਂਕਿ ਚੀਨ ਵਾਲੇ ਘੱਟ ਖਰੀਦ ਰਹੇ ਆ ਤੇ ਇੱਥੋਂ ਦੇ ਜੋ ਕਿਸਾਨ ਨੇ ਉਹਨਾਂ ਦਾ ਮੰਦਾ ਹਾਲਾਤ ਆ ਇਸ ਚੀਜ਼ ਨੂੰ ਜਿਹੜਾ ਉਹ ਲੈ ਕੇ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਵੀ ਕੀ ਜਿਹੜਾ ਇਸ ਦੇ ਵਿੱਚ ਕੀਤਾ ਜਿਹੜਾ ਉਹ ਜਾ ਸਕਦਾ ਆ। ਸੋ ਹੁਣ ਇੰਡੀਆ ਦੇ ਨਾਲ ਹੋ ਸਕਦਾ ਵੀ ਕਾਰਨ ਨੂੰ ਲੈ ਕੇ ਜਿਹੜੀ ਆ ਕੋਈ ਨਾ ਕੋਈ ਡੀਲ ਬਣਾਉਣ ਵੱਲ ਨੂੰ ਵੀ ਅੱਗੇ ਕਦਮ ਵਧਾਏ ਜਾ ਸਕਦੇ ਆ।